ਸੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਆਪਾਂ ਮੋਹਾਲੀ ਸ਼ਹਿਰ ਦੇ ਵਿੱਚ ਮੌਜੂਦ ਨਾਰਥ ਜ਼ੋਨ ਫਿਲਮ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਆਫਿਸ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਅੱਜ ਇੱਥੇ ਬੜਾ ਖੂਬਸੂਰਤ ਕਹਿ ਲਓ ਕਿ ਪ੍ਰੋਗਰਾਮ ਦਾ ਆਪਾਂ ਆਨੰਦ ਮਾਣਿਆ ਤੇ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ ਜੋ ਕਿ ਕਾਫੀ ਜ਼ਿਆਦਾ ਲਾਹੇਵੰਦ ਹੈ ਨਵੇਂ ਆਰਟਿਸਟਾਂ ਲਈ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਤੁਸੀਂ ਫਿਲਮ ਆਰਟਿਸਟ ਐਸੋਸੀਏਸ਼ਨ ਦੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਇਸ ਵੈਬਸਾਈਟ ਤੋਂ ਲੈ ਸਕਦੇ ਹੋ। ਸੋ ਮੇਰੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਕਲਾਕਾਰ ਮਲਕੀਤ ਰੌਣੀ ਸਰ ਜੋ ਕਿ ਇਸ ਵੈਬਸਾਈਟ ਨੂੰ ਬਣਾਉਣ ਦੇ ਵਿੱਚ ਜਿਨ੍ਹਾਂ ਦਾ ਵੱਡਾ ਯੋਗਦਾਨ ਆ ਤੇ ਬੈਕਬੋਨ ਨੇ ਜੀ ਨਾਰਥ ਜ਼ੋਨ ਫਿਲਮ ਐਸੋਸੀਏਸ਼ਨ ਦੀ। ਸੋ ਆਓ ਕਰਦੇ ਹਾਂ ਕੁਝ ਖਾਸ ਗੱਲਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਹਾਡੀ ਕਰਕੇ ਅੱਜ ਇਹ ਜਿਹੜੀ ਕਿ ਐਸੋਸੀਏਸ਼ਨ ਇੱਥੇ ਪਹੁੰਚ ਗਈ ਤੇ ਵੈਬਸਾਈਟ ਲਾਂਚ ਹੋ ਗਈ। ਨਹੀਂ ਮੈਂ ਮੇਰੇ ਕਰਕੇ ਨਹੀਂ, ਬਹੁਤ ਮਿਹਰਬਾਨੀ, ਸ਼ੁਕਰ ਤੁਹਾਡੀ ਵਧਾਈਆਂ ਲਈ। ਪਰ ਇਹ ਸਾਰੇ ਸਾਡੇ ਕਲਾਕਾਰ ਜਿਹੜੇ ਇੰਡਸਟਰੀ ਦੇ ਕਲਾਕਾਰ ਨੇ ਟੈਲੀਵਿਜ਼ਨ ਦੇ ਅਤੇ ਫਿਲਮਾਂ ਦੇ ਸਾਰਿਆਂ ਦਾ ਸਹਿਯੋਗ ਹੈ, ਉਹਨਾਂ ਦੀ ਹੱਲਾਸ਼ੇਰੀ ਨਾਲ ਅਸੀਂ ਅੱਗੇ ਕੰਮ ਕਰਦੇ ਹਾਂ। ਸੋ ਇਹ ਕਾਫੀ ਲੰਬੇ ਟਾਈਮ ਤੋਂ ਅਸੀਂ ਇੱਕ ਸੰਸਥਾ ਬਣਾਈ ਹੋਈ ਸੀ ਜਿਹਦਾ ਨਾਮ ਹੈ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ। ਅਤੇ ਪਿਛਲੇ ਸਾਲ 2018 ਦੇ ਵਿੱਚ ਆ ਕੇ ਸਾਨੂੰ ਲੱਗਿਆ ਕਿ ਇਹਨੂੰ ਰੀਆਰਗਨਾਈਜ਼ ਕਰਨਾ ਚਾਹੀਦਾ ਜੀ। ਅਤੇ ਉਹਦੇ ਵਿੱਚ ਅਸੀਂ ਸਾਰੇ ਕਲਾਕਾਰ ਇਕੱਠੇ ਕਰਕੇ ਪੰਜਾਬ ਦੇ ਕਲਾ ਭਵਨ ਦੇ ਵਿੱਚ 16 ਸੈਕਟਰ ਦੇ ਵਿੱਚ ਇੱਕ ਸਰਬਸੰਮਤੀ ਦੇ ਨਾਲ ਕਮੇਟੀ ਚੁਣੀ ਜਿਹਦੇ ਵਿੱਚ ਗੁੱਗੂ ਗਿੱਲ ਜੀ ਨੂੰ ਚੇਅਰਮੈਨ ਚੁਣਿਆ ਗਿਆ, ਯੋਗਰਾਜ ਸਿੰਘ ਸਾਡੇ ਮੁੱਖ ਸਰਪ੍ਰਸਤ ਬਣੇ, ਮੈਡਮ ਨਿਰਮਲ ਰਿਸ਼ੀ, ਸਰਦਾਰ ਸੋਹੀ, BN ਸ਼ਰਮਾ ਜੀ, ਭੱਲਾ ਸਾਹਿਬ ਇਹ ਸਰਪ੍ਰਸਤਾਂ ਵਿੱਚ ਆਏ। ਅਤੇ ਇਸੇ ਤਰ੍ਹਾਂ ਇੰਡਸਟਰੀ ਦੇ ਜਿਹੜੇ ਸਟਾਰ ਨੇ ਗਿੱਪੀ ਗਰੇਵਾਲ, ਦਲਜੀਤ ਦੋਸਾਂਝ, ਐਮੀ ਵਿਰਕ, ਰੋਸ਼ਨ ਪ੍ਰਿੰਸ, ਤਰਸੇਮ ਜੱਸੜ, ਇਹ ਸਾਰੇ ਲੋਕ ਸਾਡੇ ਨਾਲ, ਹਰਜੀਤ ਹਰਮਨ, ਇਹ ਸਾਰੇ ਲੋਕ ਸਾਡੇ ਨਾਲ ਆਏ, ਕੁਲਵਿੰਦਰ ਬਿੱਲੇ ਹੋਰੀ, ਅਮਰਤ ਮਾਨ, ਇਹ ਸਾਡੇ ਜਿਹੜੀ ਇੱਕ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਣੇ ਸਾਰੇ। ਸੋ ਉਸ ਸਾਰੀ ਕਮੇਟੀ ਨੇ ਗੁਰਪ੍ਰੀਤ ਘੁੱਗੀ ਭਾਜੀ ਹੋਰਾਂ ਨੂੰ ਆਪਣਾ ਪ੍ਰੈਜ਼ੀਡੈਂਟ ਚੁਣਿਆ ਸਰਬਸੰਮਤੀ ਦੇ ਨਾਲ, ਅਤੇ ਮੈਨੂੰ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਐਜ਼ ਜਨਰਲ ਸਕੱਤਰ। ਸੋ ਸਾਡਾ ਇਹ ਇੱਕ ਸੁਪਨਾ ਸੀ ਕਿ ਪੰਜਾਬੀ ਦੇ ਵਿੱਚ ਫਿਲਮਾਂ ਅਤੇ ਟੈਲੀਵਿਜ਼ਨ ਦੇ ਕਲਾਕਾਰਾਂ ਦੀ ਇੱਕ ਐਸੀ ਸੰਸਥਾ ਹੋਵੇ ਜਿਹੜੇ ਸਾਡੇ ਸੀਨੀਅਰ ਆਰਟਿਸਟ ਨੇ, ਸਾਡੇ ਨਵੇਂ ਅੱਜ ਕੱਲ੍ਹ ਬੱਚੇ ਜਿਹੜੇ ਆਉਂਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਪਹਿਲੇ ਲੋਕ ਇਸ ਕਸ਼ਤੀ ਨੂੰ ਕਿੰਨੀਆਂ ਮੁਸ਼ਕਲਾਂ 'ਚ ਇੱਥੇ ਤੱਕ ਲੈ ਕੇ ਆਏ ਨੇ, ਉਹਨਾਂ ਦਾ ਕੀ ਯੋਗਦਾਨ ਰਿਹਾ। ਸੋ ਅਸੀਂ ਮੌਕੇ ਨਵੀਂ ਜਨਰੇਸ਼ਨ ਦੇ ਪੁਰਾਣੇ ਲੋਕਾਂ ਨੂੰ ਰੂਬਰੂ ਕਰੀਏ ਅਤੇ ਇਸ ਬਹਾਨੇ 'ਤੇ ਪੁਰਾਣੇ ਲੋਕਾਂ ਦੀ ਖਬਰਸਾਰ ਵੀ ਪੁੱਛੀਏ, ਉਹਨਾਂ ਨੂੰ ਕੋਈ ਮੋਰਲ ਸਪੋਰਟ ਦੀ ਲੋੜ ਹੈ, ਕੋਈ ਆਰਥਿਕ ਸਪੋਰਟ ਦੀ ਲੋੜ ਹੈ, ਉਹਨਾਂ ਦੀ ਉਹ ਵੀ ਹੈਲਪ ਕਰੀਏ ਅਸੀਂ। ਸੋ ਇੱਦਾਂ ਕਰਕੇ ਅਸੀਂ ਇਹ ਐਸੋਸੀਏਸ਼ਨ ਬਣਾਈ। ਅਤੇ ਦੂਜਾ ਇਹਦਾ ਕਾਰਨ ਇਹ ਸੀ ਕਿ ਜਿਹੜੇ ਸਾਡੇ ਨਵੇਂ ਬੱਚੇ ਇਸ ਲਾਈਨ 'ਚ ਆਉਣਾ ਚਾਹੁੰਦੇ ਨੇ, ਉਹਨਾਂ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਕੋਈ ਗਾਈਡਲਾਈਨ ਦੇ ਸਕਦੇ ਹਾਂ, ਕੋਈ ਆਡੀਸ਼ਨ ਦੱਸ ਸਕਦੇ ਹਾਂ ਕਿ ਜੈਨੂਅਨ ਬੰਦੇ ਕੌਣ ਹੈ, ਤੁਸੀਂ ਕਿੱਥੇ ਕੰਮ ਕਰ ਸਕਦੇ ਹੋ, ਤੁਹਾਡਾ ਕੀ ਰਾਹ ਹੈ। ਸੋ ਇਹ ਸਾਰੇ ਕਾਸੇ ਦੇ ਲਈ ਅੱਜ ਮੀਡੀਆ ਦੇ ਨਾਲ ਜੁੜਨ ਬਾਅਦ ਸਾਨੂੰ ਇੱਕ ਵੈਬਸਾਈਟ ਦੀ ਲੋੜ ਸੀ। ਸੋ ਅਸੀਂ ਉਹ ਵੈਬਸਾਈਟ ਬਣਾਈ ਹੈ, ਅੱਜ ਲਾਂਚ ਕੀਤੀ ਹੈ। ਮੈਂ ਇਸ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਸਾਡੀ ਪੰਜਾਬੀ ਜਿਹੜੀ ਆਰਟਿਸਟਾਂ ਦਾ ਜਗਤ ਹੈ ਉਹਦੇ ਵਿੱਚ ਇੱਕ ਨਾਂ ਐਸਾ ਹੈ, ਮੁਹੰਮਦ ਸਦੀਕ ਜਨਾਬ, ਉਹਨਾਂ ਦਾ ਜਨਾਬ ਮੁਹੰਮਦ ਸਦੀਕ ਜੀ, ਜਿਹੜੇ ਇੱਕ ਗਾਇਕ ਵਜੋਂ ਜਾਣੇ ਜਾਂਦੇ ਨੇ, ਅਦਾਕਾਰ ਵਜੋਂ ਜਾਣੇ ਜਾਂਦੇ ਨੇ, ਜਿਹੜੇ ਫਿਲਮਾਂ ਦੇ ਪ੍ਰੋਡਿਊਸਰ ਵੀ ਰਹੇ ਨੇ, ਸੰਗੀਤਕਾਰ ਵੀ ਰਹੇ ਨੇ। ਸੋ ਅੱਜ ਉਹ ਇੱਕ ਪਾਰਲੀਮੈਂਟ ਮੈਂਬਰ ਨੇ, ਇੱਕ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਸਾਡੇ ਬਹਿੰਦੇ ਨੇ ਜਾ ਕੇ ਲੋਕ ਸਭਾ ਦੇ ਵਿੱਚ। ਸੋ ਉਹਨਾਂ ਨੇ ਸਾਡੀ ਵੈਬਸਾਈਟ ਜਿਹੜੀ ਲਾਂਚ ਕੀਤੀ ਹੈ, ਉਦਘਾਟਨ ਕੀਤਾ, ਇੱਥੇ ਆਏ। ਸੋ ਮੈਂ ਸਮਝਦਾ ਕਿ ਇਹਨਾਂ ਲੋਕਾਂ ਨੂੰ ਸਤਿਕਾਰ ਦੇ ਕੇ ਉਹਨਾਂ ਦੇ ਨਾਲ ਸੁਰਿੰਦਰ ਸ਼ਰਮਾ ਜੀ ਆਏ, ਬਹੁਤ ਚੰਗਾ ਲੱਗਿਆ, BN ਸ਼ਰਮਾ ਜੀ ਆਏ, ਤਰਸੇਮ ਜੱਸੜ ਹੋਰੀ ਆਏ, ਕਰਮਜੀਤ ਅਨਮੋਲ ਆਏ, ਸਾਡੇ ਪ੍ਰੈਜ਼ੀਡੈਂਟ ਗੁਰਪ੍ਰੀਤ ਘੁੱਗੀ ਭਾਈ ਦਾ ਹੈਗੀ ਸੀ। ਸੋ ਹੋਰ ਬਹੁਤ ਸਾਰੇ ਕਲਾਕਾਰ, ਕੁਲਬੀਰ ਝੰਜਰ ਨਵੇਂ ਕਲਾਕਾਰਾਂ 'ਚੋਂ ਆਇਆ, ਹਰਜੀਤ ਹਰਮਨ ਆਇਆ, ਜਪਜੀ ਖਹਿਰਾ ਆਏ। ਸੋ ਸਾਰੇ ਇਹ ਲੋਕ ਇਕੱਠੇ ਹੋ ਕੇ ਅਸੀਂ ਸਮਝਦੇ ਹਾਂ ਕਿ ਜਦੋਂ ਇੱਕ ਪਲੇਟਫਾਰਮ 'ਤੇ ਕਲਾਕਾਰ ਇਕੱਠੇ ਹੋਣਗੇ, ਅੱਜ ਅਸੀਂ ਸਮਝਦੇ ਹਾਂ ਕਿ ਸਾਡੀ ਜਿਹੜੀ ਜਵਾਨੀ ਹੈ ਉਹ ਸਾਡੇ ਜਿਹੜੇ ਸਟਾਰ ਨੇ ਉਹਨਾਂ ਦਾ ਹੇਅਰ ਸਟਾਈਲ ਕਾਪੀ ਕਰਦੇ ਨੇ, ਉਹਨਾਂ ਦੇ ਕੱਪੜੇ ਪਾਉਣ ਦਾ ਸਟਾਈਲ ਤੋਰ ਕਾਪੀ ਕਰਦੇ ਨੇ। ਸੋ ਅਸੀਂ ਇਕੱਠੇ ਹੋ ਕੇ ਚਾਹਾਂਗੇ ਕਿ ਪੰਜਾਬ ਦੇ ਭਲੇ ਲਈ, ਪੰਜਾਬੀ ਮਾਂ ਬੋਲੀ ਲਈ, ਪੰਜਾਬੀ ਕਲਚਰ ਲਈ ਕੋਈ ਇਹੋ ਜਿਹਾ ਹਾਂ ਦਾ ਨਾਅਰਾ ਮਾਰੀਏ, ਕੋਈ ਇਹੋ ਜਿਹਾ ਸਲੋਗਨ ਦਈਏ ਜਿਹੜੀ ਜਨਰੇਸ਼ਨ ਉਸ ਗੱਲ ਨੂੰ ਸੁਣ ਕੇ ਉਸ ਗੱਲ ਦੇ ਮਗਰ ਲੱਗ ਸਕੇ। ਮੰਨ ਲਓ ਫੋਰ ਐਗਜ਼ਾਮਪਲ ਅਸੀਂ ਸਾਰੇ ਪੰਜਾਬ ਦੇ ਵਿੱਚ ਇੱਕ ਭਲੇ ਦਾ ਕੰਮ ਕਰਦੇ ਹਾਂ, ਖੂਨਦਾਨ ਕੈਂਪ ਲਾਉਣੇ। ਸਾਡੇ ਅਗਲੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਇੱਕ ਇਹੋ ਜਿਹਾ ਖੂਨਦਾਨ ਕੈਂਪ ਵੀ ਹੋਊਗਾ। ਪੰਜਾਬੀ ਬੋਲੀ ਨੂੰ ਉੱਚਾ ਚੁੱਕਣ ਲਈ ਅਸੀਂ ਕੀ ਕਰ ਸਕਦੇ ਹਾਂ, ਪੰਜਾਬੀ ਬੋਲੀ ਨੂੰ ਬਾਹਰਲੇ ਮੁਲਕਾਂ ਤੱਕ ਹੋਰ ਚੱਜੇ ਤਰੀਕੇ ਦੇ ਨਾਲ ਫੈਲਾਉਣ ਲਈ ਕੀ ਕਰ ਸਕਦੇ ਹਾਂ, ਅਸੀਂ ਚੰਗਾ ਲਿਟਰੇਚਰ ਲੋਕਾਂ ਤੱਕ ਪਹੁੰਚਾਉਣ ਲਈ ਕੀ ਕਰ ਸਕਦੇ ਹਾਂ। ਸੋ ਇਹੋ ਜਿਹੀਆਂ ਚੰਗੀਆਂ ਗੱਲਾਂ, ਜਿਵੇਂ ਕਿ ਆਪਾਂ ਨਸ਼ੇ ਦੀ ਗੱਲ ਕਰਦੇ ਹਾਂ ਕਿ ਨਸ਼ਿਆਂ ਤੋਂ ਪੰਜਾਬ ਨੂੰ ਬਚਾਉਣ ਦੇ ਲਈ ਉਹ ਵੀ ਅਸੀਂ ਹੋਕਾ ਦੇਵਾਂਗੇ। ਸੋ ਇਹ ਸਾਡੇ ਸਾਰੇ ਕੰਮ ਨੇ ਜਿਹੜੇ ਕੰਮਾਂ ਦੇ ਲਈ ਅਸੀਂ ਐਸੋਸੀਏਸ਼ਨ ਨੂੰ ਗਠਨ ਕੀਤਾ। ਸੋ ਇਹ ਬੜਾ ਚੰਗਾ ਸਾਰੇ ਪਾਸੇ ਹੋਇਆ। ਸਾਹਿਬ ਇਹ ਆਈਡੀਆ ਵੈਬਸਾਈਟ ਦਾ ਕਦੋਂ ਆਇਆ, ਕਿਹੜੇ ਮੈਂਬਰ ਦੀ ਸੋਚ ਸੀ ਜਾਂ ਸਾਰਿਆਂ ਨੇ ਮਿਲ ਕੇ ਸੋਚਿਆ ਵੀ ਇਹ ਵੈਬਸਾਈਟ ਇਹੋ ਜਿਹੀ ਜਨਰੇਟ ਕੀਤੀ ਜਾਵੇ? ਦੇਖੋ, ਇਹ ਆਈਡੀਆ ਤਾਂ ਸਾਰਿਆਂ ਦੇ ਦਿਮਾਗਾਂ 'ਚ ਸੀ, ਪਰ ਗੁਰਪ੍ਰੀਤ ਘੁੱਗੀ ਭਾਜੀ ਹੋਰਾਂ ਨੇ ਪਹਿਲੀ ਵਾਰ ਸਾਡੇ ਨਾਲ ਸ਼ੇਅਰ ਕੀਤਾ ਕਿ ਜੇ ਆਪਾਂ ਇਹ ਸੰਸਥਾ ਬਣਾਈ ਹੈ, ਅਸੀਂ ਲੰਬੇ ਟਾਈਮ ਤੱਕ ਦੱਸਣਾ ਚਾਹੁੰਦੇ ਹਾਂ ਇਹਨੂੰ ਕਿ ਕੀ ਹੈ, ਕਿਹਨੇ ਸ਼ੁਰੂ ਕੀਤੀ, ਕੀ ਗੱਲਬਾਤ, ਅਸੀਂ ਕੀ ਕਰ ਸਕਦੇ ਹਾਂ। ਤਾਂ ਸਾਡੇ ਪ੍ਰਧਾਨ ਜੀ ਦੂਰ ਦੇਸ਼ ਬੰਦੇ ਨੇ, ਗੁਰਪ੍ਰੀਤ ਘੁੱਗੀ ਭਾਜੀ ਹੋਰਾਂ ਨੇ ਸਾਨੂੰ ਆਈਡੀਆ ਦਿੱਤਾ ਕਿ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹ ਕੰਮ ਕਰਨਾ ਚਾਹੀਦਾ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਸਾਡਾ ਕਾਰਜ ਸੀ, ਅਸੀਂ ਪੰਜਾਬੀ
ਸਿਨੇਮਾ ਦੇ 2 ਹਿਸਟੋਰੀਅਨ ਲੱਭੇ ਇਹੋ ਜਿਹੇ, ਭੀਮਰਾਜ ਗਰਗ ਤੇ ਮਨਦੀਪ ਸਿੱਧੂ, ਜਿਨ੍ਹਾਂ ਨੇ ਪੰਜਾਬੀ ਸਿਨੇਮੇ ਤੇ ਕਾਫੀ ਖੋਜ ਕਰਕੇ ਕਿਤਾਬ ਲਿਖੀ ਦੋਨਾਂ ਬੰਦਿਆਂ ਨੇ। ਸੋ ਮਨਦੀਪ ਸਿੱਧੂ ਦੀ ਕਿਤਾਬ ਪੰਜਾਬੀ ਦੇ ਵਿੱਚ ਛਪੀ ਆ, ਅਸੀਂ ਰਿਲੀਜ਼ ਕਰ ਚੁੱਕੇ ਹਾਂ। ਆਉਣ ਵਾਲੇ ਦਿਨਾਂ ਵਿੱਚ ਅਸੀਂ ਭੀਮਰਾਜ ਗਰਗ ਦੀ ਕਿਤਾਬ ਜਿਹੜੀ ਇੰਗਲਿਸ਼ ਦੇ ਵਿੱਚ ਪ੍ਰਕਾਸ਼ਿਤ ਹੋ ਰਹੀ ਹੈ, ਉਹਨੂੰ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ। ਸੋ ਜਦੋਂ ਅਸੀਂ ਇਹ ਇਤਿਹਾਸ ਲੱਭ ਲਿਆ ਸੀ, ਇਤਿਹਾਸ ਲੱਭਣ ਤੋਂ ਬਾਅਦ ਸਾਡੇ ਪ੍ਰਧਾਨ ਜੀ ਗੁਰਪ੍ਰੀਤ ਘੁੱਗੀ ਹੋਰੀ ਕਹਿੰਦੇ ਕਿ ਸਾਨੂੰ ਵੈਬਸਾਈਟ ਲਾਂਚ ਕਰਨੀ ਚਾਹੀਦੀ ਹੈ, ਜਿਹਦੇ ਉੱਤੇ ਸਾਰੀ ਇਨਫੋਰਮੇਸ਼ਨ, ਅੱਜ ਬੱਚਿਆਂ ਕੋਲ ਮੋਬਾਈਲ ਹੈ, ਇੰਟਰਨੈਟ ਹੈ, ਸਾਰੀ ਇਨਫੋਰਮੇਸ਼ਨ ਉੱਥੇ ਪਹੁੰਚ ਸਕੇ। ਸੋ ਸਾਨੂੰ ਖੁਸ਼ੀ ਹੈ ਅਸੀਂ ਕਾਮਯਾਬ ਹੋਏ ਜੀ। ਹੁਣ ਤੁਸੀਂ ਫਿਊਚਰ ਕੀ ਦੇਖਦੇ ਹੋ ਐਸੋਸੀਏਸ਼ਨ ਦਾ? ਕਿਸ ਤਰ੍ਹਾਂ ਦੇ ਹੋਰ ਕੰਮ ਜਿਹੜੇ ਤੁਸੀਂ ਦੱਸਿਆ, ਤੁਸੀਂ ਬਹੁਤ ਸਾਰੇ ਕੰਮ ਗਿਣਾ ਦਿੱਤੇ ਨੇ ਆਲਰੇਡੀ। ਫਿਲਮਾਂ ਦੇ ਪ੍ਰਤੀ ਇੱਕ ਥੋੜ੍ਹੀ ਜਿਹੀ ਦਿੱਕਤ ਆਉਂਦੀ ਆਰਟਿਸਟਾਂ ਨੂੰ, ਕਈਆਂ ਦੀ ਪੇਮੈਂਟ ਨਹੀਂ ਆ ਪਾਉਂਦੀ ਜਾਂ ਆਰਟਿਸਟਾਂ ਨੂੰ ਹਰਾਸ਼ ਵੀ ਕੀਤਾ ਜਾਂਦਾ, ਕਿ ਉਸ ਦੇ ਲਈ ਵੀ ਐਸੋਸੀਏਸ਼ਨ ਹੈਲਪ ਕਰੂਗੀ? ਦੇਖੋ, ਇੱਕ ਭਾਈਚਾਰਾ ਹੈ, ਹੈਲਪ ਜ਼ਰੂਰ ਕਰਾਂਗੇ ਅਸੀਂ। ਇੱਕ ਭਾਈਚਾਰਾ ਹੈ, ਮੰਨ ਲਓ ਤੁਸੀਂ ਕਿਸੇ ਦੇ ਪੈਸੇ ਨਹੀਂ ਦੇ ਸਕੇ, ਤੁਹਾਡੇ ਕੋਲ ਪੈਸੇ ਹੈ ਨਹੀਂ ਸੀ, ਪੈਸੇ ਮੁੱਕ ਗਏ, ਕੋਈ ਦਿੱਕਤ ਕੋਈ ਵੀ ਆ ਗਈ, ਜਦੋਂ ਅਸੀਂ 10 ਬੰਦੇ ਤੁਹਾਡੇ ਕੋਲ ਇਕੱਠੇ ਹੋ ਕੇ ਗਏ, ਤੁਹਾਨੂੰ ਕਿਹਾ ਵੀ ਇਹਦੇ ਪੈਸੇ ਦਿਓ ਯਾਰ, ਵੀ ਇਹ ਬੰਦੇ ਨੇ ਮਿਹਨਤ ਕੀਤੀ ਹੈ, ਇਹਨੂੰ ਪੈਸਿਆਂ ਦੀ ਲੋੜ ਹੈ, ਇਹਦੇ ਵੀ ਘਰ ਪਰਿਵਾਰ ਇਸੇ ਕੰਮ ਨਾਲ ਚੱਲਦਾ, ਤਾਂ ਮੈਨੂੰ ਲੱਗਦਾ ਨਹੀਂ ਕੋਈ ਬੰਦਾ ਮਨਾ ਕਰੂਗਾ। ਪ੍ਰੋਡਿਊਸਰ ਵੀ ਸਾਡੇ ਭਾਈਵਾਲ ਲੋਕ ਨੇ, ਸੋ ਪ੍ਰੋਡਿਊਸਰ ਇਹ ਸਾਡੇ ਨਾਲ ਨੇ। ਬਹੁਤ ਸਾਰੇ ਪ੍ਰੋਡਿਊਸਰ ਸਾਡੇ ਪ੍ਰੋਗਰਾਮਾਂ 'ਚ ਵੀ ਆਉਂਦੇ ਨੇ, ਅਸੀਂ ਬੁਲਾਉਂਦੇ ਉਹਨਾਂ ਨੂੰ। ਸੋ ਸਾਡੇ ਭਾਈਵਾਲ ਲੋਕ ਨੇ, ਉਹ ਕਦੇ ਮਨਾ ਨਹੀਂ ਕਰਦੇ। ਹੁਣ ਜੇ ਕਈ ਵਾਰ ਕੀ ਹੁੰਦਾ, ਕਈ ਵਾਰ ਕਲਾਕਾਰ ਵੀ ਪ੍ਰੋਡਿਊਸਰ ਨਾਲ ਧੱਕਾ ਕਰਦਾ ਹੈ, ਉੱਥੇ ਵੀ ਇਸ ਸੰਸਥਾ ਦਾ ਫਰਜ਼ ਬਣਦਾ ਕਿ ਅਸੀਂ ਪਹਿਰੇਦਾਰੀ ਕਰੀਏ, ਆਪਣੇ ਕਲਾਕਾਰਾਂ ਨੂੰ ਵੀ ਕਹੀਏ ਕਿ ਇਹ ਸਾਡਾ ਪਰਿਵਾਰ ਹੈ। ਪ੍ਰੋਡਿਊਸਰ ਵੀ ਉਸ ਪਰਿਵਾਰ ਦਾ ਹਿੱਸਾ ਹੈ, ਡਾਇਰੈਕਟਰ ਵੀ ਉਸ ਪਰਿਵਾਰ ਦਾ ਹਿੱਸਾ, ਰਾਈਟਰ ਵੀ ਉਸ ਪਰਿਵਾਰ ਦਾ ਹਿੱਸਾ ਹੈ, ਮੇਕਅਪ ਮੈਨ ਵੀ, ਈਵਨ ਕਿ ਸਪੌਟ ਬॉय ਵੀ ਉਸ ਪਰਿਵਾਰ ਦਾ ਹਿੱਸਾ, ਲਾਈਟ ਮੈਨ ਵੀ ਹਿੱਸਾ ਹੈ। ਅਸੀਂ ਸਾਰੇ ਪਰਿਵਾਰ ਦੇ ਮੈਂਬਰ ਹਾਂ। ਜੇ ਅਸੀਂ ਇੱਕ ਦੂਜੇ ਦਾ ਖਿਆਲ ਨਹੀਂ ਰੱਖਾਂਗੇ, ਹੋਰ ਕੌਣ ਰੱਖੂਗਾ ਫਿਰ? ਸੋ ਇਸ ਕਰਕੇ ਮੇਨ ਗੱਲ ਇਹ ਜਚਾਉਣ ਦੀ ਹੈ। ਦੂਜੀ ਗੱਲ ਇਹ ਹੈ ਕਿ ਕਈ ਵਾਰ ਕੀ ਹੁੰਦਾ ਹੈ, ਅਸੀਂ ਇਕੱਠੇ ਕੰਮ ਕਰਦੇ ਹਾਂ, ਕੋਈ ਮਾੜੀ ਮੋਟੀ ਗੱਲ ਤੇ ਮਨ ਮੁਟਾਵ ਹੋ ਗਿਆ, ਜੇ ਅਸੀਂ ਇੱਕ ਪਲੇਟਫਾਰਮ 'ਤੇ ਇਕੱਠੇ ਹੋਵਾਂਗੇ ਤਾਂ ਮਨ ਮੁਟਾਵ ਵੀ ਦੂਰ ਹੋ ਜਾਂਦੇ ਨੇ। ਜੇ ਅਸੀਂ ਇੱਕ ਦੂਜੇ ਨਾਲ ਬੋਲਾਂਗੇ ਨਹੀਂ, ਪਿੱਠ ਕੇ ਲੰਘੀ ਜਾਵਾਂਗੇ, ਕਿਸੇ ਨੂੰ ਮਿਲਾਂਗੇ ਨਹੀਂ, ਫਿਰ ਉਹ ਦੂਰੀਆਂ ਵੱਧਦੀਆਂ ਜਾਂਦੀਆਂ। ਸੋ ਇਹ ਸੰਸਥਾ ਇਹੋ ਜਿਹਾ ਪਲੇਟਫਾਰਮ ਖੜਾ ਕਰ ਰਹੀ ਹੈ, ਜਿਹਦੇ ਵਿੱਚ ਅਸੀਂ ਸਾਰੇ ਭਾਈਚਾਰਕ ਸਾਂਝ ਦੀ ਗੱਲ ਕਰੀਏ, ਮੁਹੱਬਤਾਂ ਵੰਡੀਏ ਤੇ ਲੋਕਾਂ ਨੂੰ ਇੱਕ ਚੰਗਾ ਜਨ ਜੀਵਨ ਜਿਉਣ ਦੀ ਸੇਧ ਦਈਏ। ਜੀ ਬਿਲਕੁਲ। ਸੋ ਇਹ ਸੀ ਮੇਰੇ ਨਾਲ ਮਲਕੀਤ ਰੌਣੀ ਸਰ, ਜੋ ਕਿ ਇਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ। ਸੋ ਉਮੀਦ ਕਰਦੇ ਹਾਂ ਜਿੰਨੀਆਂ ਗੱਲਾਂ ਇਹਨਾਂ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਬੜੀ ਜਲਦੀ ਉਹ ਹੋਰ ਸੱਚ ਹੋਣ ਜਾ ਰਹੀਆਂ ਨੇ। ਤੇ ਆਰਟਿਸਟੋ, ਤੁਹਾਡੇ ਲਈ ਬੈਸਟ ਆਫ ਲੱਕ, ਤੇ ਤੁਸੀਂ ਥੈਂਕ ਯੂ ਮਲਕੀਤ ਰੌਣੀ ਸਰ ਨੂੰ ਕਹਿ ਸਕਦੇ ਹੋ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਵੈਬਸਾਈਟ ਦੀ ਬਦੌਲਤ। ਬਹੁਤ ਸਾਰਾ ਟੈਲੈਂਟ ਸਾਹਮਣੇ ਨਹੀਂ, ਸਾਡੀ ਸੰਸਥਾ ਨੂੰ, ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ, ਥੈਂਕ ਯੂ ਸੰਸਥਾ ਦਾ, ਜਿਹਦੇ ਨਾਲ ਸਾਰੇ ਕਲਾਕਾਰਾਂ ਨਾਲ ਜਿਹੜੇ ਜੁੜ ਕੇ ਜਿਨ੍ਹਾਂ ਨੇ ਸੰਸਥਾ ਬਣਾਈ। ਜੀ ਬਿਲਕੁਲ। ਤੇ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਤੇ ਇਸ ਵੈਬਸਾਈਟ 'ਤੇ ਜੇ ਤੁਹਾਡੇ 'ਚ ਕੋਈ ਟੈਲੈਂਟ ਆ ਤਾਂ ਕੁਝ ਵੀ ਪੋਸਟ ਕਰਨਾ ਨਾ ਭੁੱਲਿਓ, ਕਿਉਂਕਿ ਇਹ ਵੈਬਸਾਈਟ ਸਿਰਫ ਤੁਹਾਡੇ ਲਈ ਹੈ।